ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਅੱਜ ਇਹ ਕਿਹਾ ਵੀ ਹੁਣ ਵਾਈਸ ਪ੍ਰੈਜ਼ੀਡੈਂਟ ਜੇਡੀ ਵੈਂਸ ਤੇ ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਉਹ ਪਾਰਟਿਸਿਪੇਟ ਕਰ ਰਹੇ ਆ ਗੱਲਬਾਤ ਦੇ ਵਿੱਚ ਈਰਾਨ ਦੇ ਨਾਲ, ਕਿਉਂਕਿ ਈਰਾਨ ਵਾਲਿਆਂ ਨੇ ਇਹ ਕਿਹਾ ਸੀ ਵੀ ਵਿਟਕੋਫ ਤੇ ਕਸ਼ਨਰ ਜੋ ਟਰੰਪ ਉਹਨਾਂ ਦਾ ਜਵਾਈ ਆ, ਅਸੀਂ ਉਹਨਾਂ ਤੇ ਯਕੀਨ ਨਹੀਂ ਹੁਣ ਕਰਦੇ ਕਿਉਂਕਿ 2 ਵਾਰੀ ਸਾਡੇ ਨਾਲ ਧੋਖਾ ਹੋਇਆ ਹੈਗਾ। ਸੋ ਇਸ ਕਰਕੇ ਜੇਡੀ ਵੈਂਸ ਤੇ ਸਟੇਟ ਦੇ ਜਿਹੜੇ ਸੈਕਟਰੀ ਆਫ ਸਟੇਟ ਆ ਮਾਰਕੋ ਰੂਬੀਓ ਇਹ ਲੀਡ ਕਰ ਰਹੇ ਹੈਗੇ ਨੈਗੋਸ਼ੀਏਸ਼ਨਸ ਵਿਦ ਈਰਾਨ। ਤੇ ਤਹਿਰਾਨ ਵਾਲੇ ਕਹਿੰਦੇ ਵੀ ਅਸੀਂ ਉਹਨਾਂ ਨੂੰ ਘੱਟੋ ਘੱਟ ਲਿਸਨ ਕਰਨ ਦੇ ਲਈ ਰੈਡੀ ਹੈਗੇ ਆ। 1000 ਦੇ ਕਰੀਬ ਯੂਐਸ ਦੇ ਜਿਹੜੇ ਫੌਜੀ ਆ, ਉਹ ਆਰਮੀ ਦਾ 82nd 에ਅਰਬੋਰਨ ਡਿਵੀਜ਼ਨ ਆ, ਉਹ ਉਹਨਾਂ ਨੂੰ ਡਿਪਲੋਏ ਕੀਤਾ ਜਾਊਗਾ ਮਿਡਲ ਈਸਟ ਦੇ ਵਿੱਚ। ਰਿਪਬਲਿਕਨਸ ਨੇ ਇੱਕ ਵਾਰੀ ਫੇਰ ਰਿਜੈਕਟ ਕਰ ਦਿੱਤਾ ਰੈਜ਼ੋਲੂਸ਼ਨ ਜਿਹਦੇ ਵਿੱਚ ਟਰੰਪ ਉਹਨਾਂ ਨੂੰ ਕਾਂਗਰਸ ਤੋਂ ਅਪਰੂਵਲ ਲੈਣਾ ਪੈਣਾ ਸੀ। ਸੋ ਜਿਹੜੀ ਵੋਟ ਹੋਈ ਹੈਗੀ ਆ, ਉਹਦੇ ਵਿੱਚ ਫੇਰ ਉਹ ਮੈਜੋਰਟੀ ਕਰ ਗਏ ਹੈਗੇ ਆ। 47 ਦੇ ਮੁਕਾਬਲੇ 53 ਦੇ ਹਿਸਾਬ ਨਾਲ ਵੋਟਸ ਪਈਆਂ। ਸੈਨੇਟਰ ਰੈਂਡ ਪਾਲ ਨੇ ਡੈਮੋਕ੍ਰੇਟਸ ਨੂੰ ਜੁਆਇਨ ਕੀਤਾ ਤੇ ਜਿਹੜਾ ਫੈਟਰਮੈਨ ਹੈਗਾ ਆ ਉਹ ਉਸਨੇ ਰਿਪਬਲਿਕਨਸ ਨੂੰ ਜੁਆਇਨ ਕੀਤਾ ਹੈਗਾ ਆ। ਇਸੇ ਤਰ੍ਹਾਂ ਕੁਵੈਤ ਇੰਟਰਨੈਸ਼ਨਲ 에ਅਰਪੋਰਟ ਦੇ ਉੱਤੇ ਵੀ ਇੱਕ ਫਿਊਲ ਟੈਂਕ ਦੇ ਉੱਤੇ ਡਰੋਨ ਜਿਹੜਾ ਡਿੱਗਿਆ ਆ, ਜਿਹਦੇ ਨਾਲ ਅੱਗ ਲੱਗ ਗਈ ਹੈਗੀ ਆ। ਸੋ ਈਰਾਨ ਵਾਲੇ ਜੋ ਆ ਉਹਨਾਂ ਨੇ ਕਾਫੀ ਮੰਗਾਂ ਆਪਣੀਆਂ ਰੱਖੀਆਂ ਆ, ਅਮਰੀਕਾ ਨੇ ਵੀ ਮੰਗਾਂ ਰੱਖੀਆਂ ਆ। ਸੋ ਹੋਪਫੁਲੀ ਕਈ ਤਾਂ ਇਹ ਵੀ ਕਹਿ ਰਿਹਾ ਵੀ ਪਾਕਿਸਤਾਨ ਦੇ ਵਿੱਚ ਸ਼ਾਇਦ ਇਹ ਗੱਲਬਾਤ ਹੋਊਗੀ, ਮੇਬੀ ਵੀਰਵਾਰ ਤੱਕ ਹੋ ਸਕਦੀ ਹੈਗੀ ਆ। ਤੇ ਪਰ ਇਜ਼ਰਾਈਲ ਤੇ ਈਰਾਨ ਦੋਨਾਂ ਦੇ ਵਿਚਾਲੇ ਜਿਹੜੀਆਂ ਮਿਜ਼ਾਈਲਸ ਆ ਹਜੇ ਵੀ ਚੱਲ ਰਹੀਆਂ। ਜੀ ਬਿਲਕੁਲ। ਹੁਣੇ ਲੇਟੈਸਟ ਜਿਹੜੀ ਗੱਲਬਾਤ ਦੇ ਦਰਮਿਆਨ ਤਹਿਰਾਨ ਦੇ ਉੱਤੇ ਹਮਲੇ 'ਚ 12 ਜਾਣਿਆਂ ਦੀ ਸੌਰੀ ਮੌਤ ਦੀ ਖਬਰ ਜਿਹੜੀ ਉਹ ਆ ਰਹੀ ਆ। ਸੋ ਟਰੰਪ ਹੋਣਾ ਨੇ ਇੱਕ ਵਾਰੀ ਫਿਰ ਇਸ ਗੱਲ ਨੂੰ ਆਖਿਆ ਆ। ਉੱਦਾਂ ਉਹ ਕਹਿ ਰਹੇ ਆ ਅੱਜ ਇੱਕ ਗੱਲਬਾਤ ਦੇ ਦੌਰਾਨ ਟਰੰਪ ਹੋਣਾ ਨੇ ਕਿਹਾ ਵੀ ਜਿਹੜੀ ਲੜਾਈ ਹੈ ਅਸੀਂ ਆਲਰੇਡੀ ਜਿੱਤ ਚੁੱਕੇ ਹੈਗੇ ਆ। ਸੋ ਉਹਨਾਂ ਨੇ ਇਸ ਚੀਜ਼ ਦਾ ਵੀ ਜਿਹੜਾ ਉਹ ਦਾਅਵਾ ਕੀਤਾ ਹੈਗਾ ਆ। ਉਧਰ ਇਜ਼ਰਾਈਲ ਦੇ ਵਿੱਚ ਵੀ ਜਿਹੜਾ ਹਰਜੋਤ ਸਿੰਘ ਜੀ ਕਹਿੰਦੇ ਵੀ 에ਅਰ ਰੇਡ ਸਾਇਰਨਸ ਆ ਉਹ ਲਗਾਤਾਰ ਕਈ ਇਲਾਕਿਆਂ ਦੇ ਵਿੱਚ ਵੱਜ ਰਹੇ ਆ। ਉਹਨਾਂ ਦੀ ਲੋਕਲ ਜਿਹੜੀ ਬ੍ਰੌਡਕਾਸਟਰ ਆ ਉੱਥੇ ਦਾ ਉਹ ਦੱਸ ਰਿਹਾ ਸੀਗਾ ਵੀ ਇੱਕ ਘਰ ਦੇ ਉੱਤੇ ਜੋ ਕੰਸਟਰਕਸ਼ਨ ਅਧੀਨ ਸੀਗਾ ਉੱਥੇ ਇਹਨਾਂ ਦੀ ਜਿਹੜਾ ਡਰੋਨ ਆਈਦਰ ਮਿਜ਼ਾਈਲ ਜਿਹੜੀ ਉਹ ਡਿੱਗੀ ਆ ਤੇ ਉਹਦੇ ਨਾਲ ਉਹਨੂੰ ਨੁਕਸਾਨ ਜਿਹੜਾ ਉਹ ਪਹੁੰਚਿਆ ਹੈਗਾ ਆ। ਇੱਕ ਹੋਰ ਜਿਹੜੀ ਮਿਜ਼ਾਈਲ ਅਟੈਕ ਜੋ ਈਰਾਨ ਦੇ ਵੱਲੋਂ ਤੇ ਹਿਜ਼ਬੁੱਲਾ ਦੇ ਵੱਲੋਂ ਕੀਤੀ ਗਈ ਸੀ ਨਦਰਨ ਇਜ਼ਰਾਈਲ ਦੇ ਵਿੱਚ, ਉਹਦੇ ਵਿੱਚ ਕਹਿੰਦੇ ਵੀ ਇੱਕ ਜਾਣੇ ਦੀ ਮੌਤ ਹੋਈ ਆ ਤੇ 12 ਹੋਰ ਜ਼ਖਮੀ ਜਿਹੜੇ ਹੋਏ ਆ। ਉਧਰ ਕੁਵੈਤ ਦੇ 에ਅਰਪੋਰਟ ਤੇ ਫਿਊਲ ਟੈਂਕ ਦੇ ਉੱਤੇ ਡਰੋਨ ਹਮਲੇ ਦੇ ਨਾਲ ਅੱਗ ਜਿਹੜੀ ਆ ਉਹ ਉੱਥੇ ਲੱਗੀ ਆ, ਜਿਸ ਨੂੰ ਕਾਬੂ ਪਾਉਣ ਦੇ ਵਿੱਚ ਕੋਸ਼ਿਸ਼ਾਂ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਆ। ਇਸ ਮੌਕੇ ਜਦੋਂ ਦੀ ਯੂਐਸ ਇਜ਼ਰਾਈਲ ਤੇ ਈਰਾਨ ਦੇ ਦਰਮਿਆਨ ਲੜਾਈ ਸ਼ੁਰੂ ਹੋਈ ਆ, ਈਰਾਨ ਦੇ ਵਿੱਚ 1500 ਜਾਣੇ ਮਾਰੇ ਜਾ ਚੁੱਕੇ ਆ, ਲਬਨਾਨ ਦੇ ਵਿੱਚ 1039, ਪੈਲਸਤੀਨ ਦੇ ਵਿੱਚ 4, ਇਜ਼ਰਾਈਲ 'ਚ 18 ਦੀ ਦਾਅਵਾ ਹੋ ਰਿਹਾ ਆ, ਸੀਰੀਆ 'ਚ 4, ਜਾਰਡਨ 'ਚ 28, ਕੁਵੈਤ 'ਚ 6, ਇਰਾਕ 'ਚ 61 ਹੈ, ਬਹਿਰੇਨ ਦੇ ਵਿੱਚ 2, ਕਤਰ 'ਚ 16 ਫੱਟੜ ਨੇ, UAE ਦੇ ਵਿੱਚ 8 ਮਾਰੇ ਗਏ, ਓਮਾਨ 'ਚ 3 ਮਰੇ ਨੇ, ਸਾਊਦੀ ਅਰੇਬੀਆ 'ਚ 2 ਮਰੇ ਨੇ ਤੇ ਯੂਐਸ ਮਿਲਟਰੀ ਦੇ 13 ਹੁਣ ਤੱਕ ਮਾਰੇ ਜਾ ਚੁੱਕੇ ਆ ਤੇ 200 ਜ਼ਖਮੀ ਜਿਹੜੇ ਆ ਉਹਦਾ ਦਾਅਵਾ ਜਿਹੜਾ ਉਹ ਕੀਤਾ ਜਾ ਰਿਹਾ ਹੈ। ਸੋ ਕੌਣ ਕਿਹਦੀਆਂ ਮੰਗਾਂ ਕਿਵੇਂ ਮੰਨਦਾ ਆ ਇਹ ਦੇਖਣ ਵਾਲੀ ਗੱਲ ਹੋਊਗੀ। ਈਰਾਨ ਨੇ ਜਿਹੜਾ ਹਰਜੋਤ ਸਿੰਘ ਜੀ ਇਹ ਕਿਹਾ ਵੀ ਅਸੀਂ ਉਹਨਾਂ ਸ਼ਿਪਸ ਨੂੰ ਉੱਥੋਂ ਲੰਘਣ ਜਿਹੜਾ ਉਹ ਦੇਵਾਂਗੇ ਜਿਹੜੇ ਕਿ ਸਾਡੇ ਲਈ ਖਤਰਾ ਨਹੀਂ ਹੈਗਾ। ਸੋ ਇਹ ਵੀ ਜਿਹੜੀ ਹਰਜੋਤ ਸਿੰਘ ਦੀ ਗੱਲ ਸਟ੍ਰੇਟ ਆਫ ਹਾਰਮੂਜ਼ ਨੂੰ ਲੈ ਕੇ ਈਰਾਨ ਦੇ ਪੱਖ ਤੋਂ ਜਿਹੜਾ ਉਹ ਪਤਾ ਲੱਗ ਰਿਹਾ ਆ। ਸੋ ਇੱਥੇ ਇਹ ਵੀ ਜਿਹੜਾ ਅੰਦਾਜ਼ਾ ਲਾਉਣ ਦੀ ਗੱਲ ਕੀਤੀ ਜਾ ਸਕਦੀ ਆ ਵੀ ਸ਼ਾਇਦ ਇਹ ਜਿਹੜਾ ਗੱਲਬਾਤ ਆ ਇਸ ਦੇ ਵਿੱਚ ਜਿਹੜਾ ਸਿੱਟਾ ਹੈ ਉਹ ਅੱਗੇ ਵੱਧ ਸਕਦਾ ਹੈਗਾ ਆ। ਸੋ ਇਹ ਸਿਚੁਏਸ਼ਨ ਜਿਹੜੀ ਇਸ ਟਾਈਮ ਬਣੀ ਆ। ਸੋ ਹੋਪਫੁਲੀ ਜਲਦੀ ਜਿਹੜੇ ਇਸ ਦੇ ਵਿੱਚ ਕੋਈ ਹੱਲ ਜਿਹੜਾ ਉਹ ਬਣ ਸਕੇ। ਉਧਰ ਸਾਊਦੀ ਅਰੇਬੀਆ ਦੀ ਡਿਫੈਂਸ ਮਿਨਿਸਟਰੀ ਨੇ ਹੁਣੇ ਕਿਹਾ ਆ ਵੀ 에ਅਰ ਡਿਫੈਂਸ ਸਿਸਟਮ ਨੇ ਇੱਕ ਹੋਰ ਬੈਲਿਸਟਿਕ ਮਿਜ਼ਾਈਲ ਜੋ ਉਹਨਾਂ ਦੇ ਈਸਟਰਨ ਪ੍ਰੋਵਿੰਸ ਦੇ ਵਿੱਚ ਹਮਲਾ ਕਰ ਸਕਦੀ ਸੀਗੀ ਉਸ ਨੂੰ ਇੰਟਰਸੈਪਟ ਕੀਤਾ ਆ ਤੇ ਕਹਿੰਦੇ ਵੀ 6 ਡਰੋਨ ਵੀ ਉਸੇ ਇਲਾਕੇ ਦੇ ਵਿੱਚ ਪਿਛਲੇ 1 ਘੰਟੇ 'ਚ ਉਹਨਾਂ ਨੇ ਨਸ਼ਟ ਕੀਤੇ ਹੈਗੇ ਆ।